उसको अस्सलाम वालेकुम साहब की हाल जे करना से ठीक है ठीक है जी। ते की नाम जे अपना मोहम्मद शरीफ मोहम्मद शरीफ शरीफ ते वाला साहब दा की नाम है फकीर मोहम्मद फकीर मोहम्मद ते दादे होरां दा नाम याद जी आहो जी की नाम जेड़ा दा लाल दीन ते सानू दसो जरा कि ए थोड़ा मौजूदा पिंड केड़ा है मंदवाल मवा मंदवाल नहीं ए जेड़ा मौजूदा पिंड है ये सैसम सैसमा ते इनू केड़ी तहसील लगदी है डबरवा ते जिला जरा भी उठे नारवाल नारवाल ते 47 तो पहले तुसी केड़े पिंड चों आए हो पिछों आहो पिछों मंदवालों मंदवाल ते इहदी तहसील केड़ी लगदी है मंदवाल नू हीरानगर हाँ जी हीरानगर हीरा नगर ते जिला केड़ा ही कठुआ कठुआ ते इहदे जेह्ड़े आले दुआले पिंड ਹਨ ਉਹਨਾਂ ਦਾ ਕੀ ਨਾਮ है बथेरे नाम मैं सुन पलूरा अच्छा अरगाल ठीक है मवा ठीक है फिर जिन्ने प्रोजे चक ठीक है। उल्टे उल्टे नाम ही ठीक है ਜਿਹੜੇ ਵੀ ਨਾਮ ਤੇ ਇਹਦਾ ਥੋੜਾ ਮੌਜੂਦਾ ਪਿੰਡ ਹੈ ਇਹਦੇ ਦੁਆਲੇ ਜਿਹੜੇ ਪਿੰਡ ਨੇ ਇਹਨਾਂ ਦਾ ਕੀ ਨਾਮ ਹੈ जिथे हूँ बैठे थे ਜੀ ਜੀ इथे छुआल मोहाल ढंडर पगली मोहाल कोलियां बैरियां जंग ਇਹ ਜਿਹੜੇ ਪਿੰਡ 'ਚ ਤੇ ਸਾਨੂੰ ਦੱਸੋ ਜਰਾ ਕਿ ਉਸ ਟਾਈਮ ਕਿੰਨੇ ਕੁ ਘਰ ਪਿੰਡ 'ਚ ਗੈਰ ਮੁਸਲਮਾਨਾਂ ਦੇ ਹਨ ਤੇ ਕਿੰਨੇ ਕੁ ਮੁਸਲਮਾਨਾਂ ਦੇ ਹਨ ਉਸ ਪੁਰਾਣੇ ਪਿੰਡ 'ਚ पिछले च ਹਾਂਜੀ मुसलमाना की उत्थे बाजी 10 ही घर ही 12 ਹਾਂ 10 ਘਰ ਹਨ हाँ ਬਾਕੀ ਸਾਰੇ ਗੈਰ ਮੁਸਲਮਾਨ ਸਨ हाँ ਤੇ ਉਹ ਦਸੇ ਘਰੇ ਆ ਗਏ ਹਨ ਉਸ ਟਾਈਮ ਏਦਾਂ सही सलाम तो असीं आए दूसरे पिंड के लंबरदार ने सानू नंगाया ही जेह्ड़े पिंड वालियां ने ते मारने शुरू कर दिता ਸੀ ਸਾਨੂੰ ਅੱਛਾ ਪਿੰਡ ਵਾਲੇ ਮਾਰਨਾ ਸ਼ੁਰੂ ਕਰਤਾ ਹੈ ਹਾਂ। ਨੰਬਰਦਾਰ ਕੌਣ ਸੀ ਪਿੰਡ ਦਾ ਉਸ ਟਾਈਮ ਸਾਡੇ ਪਿੰਡ ਦਾ ਮੰਦਵਾਲ ਦਾ ਧਨੀ ਰਾਮ ਹੀ ਅੱਛਾ ਜਿਹਨੇ ਨੰਗਾਇਆ ਸੀ ਉਹ ਦੂਸਰੇ ਪਿੰਡ ਦਾ ਭਲੂਰੇ ਦਾ ਉਹਦਾ ਨਾਂ ਸੀਟੂ ਸੀ ਸਿੱਟੂ ਹੀ ਉਹਦਾ ਨਾਂ ਹੈ ਅੱਛਾ ਉਹ ਵੀ ਲੰਬਰਦਾਰ ਸੀ ਤੇ ਪਿੰਡ ਵਾਲੇ ਲੰਬਰਦਾਰ ਨੇ ਮੁਖਾਲਫਤ ਕੀਤੀ ਮੁਖਾਲਫ ਇੱਕ ਨਦਵਾਰ ਆਉਂਦਾ ਉਹਦੇ 'ਚ ਸਾਰੇ ਜੀ ਇਕੱਠੇ ਕਰ ਲਏ ਅੱਛਾ ਹਾਂ ਨਹੀਂ ਮਾਰਨਾ ਇਹਨਾਂ ਨੂੰ ਹਾਂ ਤੁਹਾਡੀ ਉਮਰ ਉਦੋਂ ਕਿੰਨੀ ਗਈ ਮੈਂ 12-13 ਸਾਲ ਇਸ ਮੁੰਡੇ ਵਾਂਗੂ ਵੀ ਦੇ ਵਾਂਗੂ 12-13 ਸਾਲ ਦੇ ਅੱਬਾ ਹੋਏ ਭਾਵੇਂ ਤੇ ਉਹ ਦਸੇ ਘਰ ਫਿਰ ਇਕੱਠੇ ਹੋ ਕੇ ਤੁਸੀਂ ਆਏ ਹੋ ਆਹ ਇਕੱਠੇ ਕਿੰਨਾ ਕੁ ਸਮਾਨ ਵਗੈਰਾ ਲੈ ਕੇ ਆਏ ਹੋ ਨਾਲ ਕੋਈ ਸ਼ੇਖ ਦਾਦੀ ਨਹੀਂ ਆਈ ਇੱਕ ਬੱਕਰੀਆਂ ਆਈਆਂ ਸੀ ਹੋਰ ਕਿੰਨੇ ਡੰਗਰ ਰੱਖੇ ਦੇ ਹਨ ਮਾਰ 'ਚ ਵੀ ਰਹਿ ਰੱਖਿਆ ਮਾਰ ਅਸਾਂ ਰੱਖੇ ਦਾ ਘੱਟ ਸੋ ਘੱਟ ਵੀ ਸਾਡੇ ਕੋਲ ਉੱਥੇ ਰਿਆਸੇ 'ਚ 180 ਸਾਰੇ ਡੰਗਰ ਸੀ ਅੱਛਾ ਹਾਂ ਕਿੰਨੀ ਕੁ ਜ਼ਮੀਨ ਸੀ ਆਪਣੀ ਉੱਧਰ ਜ਼ਮੀਨ ਸਾਡੀ ਗੱਲਾ ਮਰੂਸੀ ਹਾਂ ਗੱਲਾ ਮਰੂਸੀ ਮਰੂਸੀ ਹਾਂ ਗਲਾਮਰੂ ਗੱਲਾ ਮਰੂਸੀ ਮਸਲ ਕੀ ਹੁੰਦਾ ਇਹ ਹੁੰਦੀ ਆ ਵੀ ਮਾਲਕ ਹੋਰ ਹੁੰਦਾ ਜਿਹੜਾ ਮੇਰੇ ਥੱਲੇ ਰਕਬਾ ਆ ਗਿਆ ਤੂੰ ਕਢਾ ਨਹੀਂ ਸਕਦਾ ਉਹਦਾ ਗੱਲਾ ਲੈ ਸਕਣਾ ਅੱਛਾ ਉਹ ਇੱਕ ਕਿਸਮ ਦਾ ਮਾਲਕ ਹੁੰਦਾ ਅੱਛਾ ਉਸ ਵਕਤ ਦਾ ਕਾਨੂੰਨ ਸੀ ਜਾਂ ਹੁਣ ਵੀ ਇਹ ਕਾਨੂੰਨ ਨਹੀਂ ਉਸ ਵਕਤ ਦਾ ਕਰਨੇ ਵਾਲੀ ਠੀਕ ਹੈ ਤੇ ਕਿੰਨੀ ਕੁ ਜ਼ਮੀਨ ਸੀ ਤਕਰੀਬਨ ਸਾਡੇ ਕੋਲ ਜ਼ਮੀਨ ਹੋਣੀ ਹੈ ਮੇਰਾ ਖਿਆਲ ਹੈ 40-45 ਕਿੱਲੇ ਤੇ ਕਿੰਨੀਆਂ ਕੁ ਝੋਗਾ ਰੱਖੀ ਤਾਂ ਬਾਲ ਸਾਹਿਬ ਨੇ ਬਾਲ ਸਾਹਿਬ ਨੇ ਸਾਡੇ ਨੇ ਜੋਗਾ ਸਾਡੇ ਬਾਲ ਸਾਹਿਬ 4 ਸੀ ਤੇ ਉਹਨਾਂ ਨੇ ਵੱਖਰੀਆਂ ਵੱਖਰੀਆਂ ਅੱਛਾ ਤੇ ਫਿਰ ਮੁਲਾਜ਼ਮ ਕੰਮ ਕਰਦੇ ਹੋਣਗੇ ਨਾਲ ਲੱਗੇ ਨਹੀਂ ਆਪਣੇ ਜੀ ਆਪਣੇ ਜੀ ਮਸ਼ਲ ਬੜੇ ਹਨ ਹਾਂ ਤੇ ਕਿਸ ਤਰ੍ਹਾਂ ਦੇ ਟੱਕੇ ਹਨ ਟੱਗੇ ਆਮ ਤੌਰ ਤੇ ਸੰਡਾ ਟੱਗਾ ਬੰਦੇ ਸੀ ਇੱਕ ਢੱਗਾ ਤੇ ਇੱਕ ਸੰਡਾ ਹੈ ਹਾਂ ਉਹ ਢੱਗਿਆਂ ਦਾ ਕਿਸੇ ਦਾ ਰੰਗ ਯਾਦ ਹੈ ਨੀਲਾ ਅੱਛਾ ਤੇ ਕਿੰਨੇ ਕੁ ਖੂਹ ਸਾਂ ਪਿੰਡ 'ਚ ਖੂਹ ਸਾਨੂੰ ਇਹ ਤੁਸੀਂ ਭਾਵੇਂ ਦੇਖੀ ਵੀ ਹੋਏ ਸਾਡੇ ਪਿੰਡ ਨੂੰ ਖੂਹ ਪਾਣੀ ਪੀਣ ਵਾਲੇ 2 ਹੀ ਅੱਛਾ ਇੱਕ ਮਾਸ਼ੇ ਚ ਮਹਿਰਾਂ ਦਾ ਅੱਛਾ ਇੱਕ ਦੂਸਰਾ ਦੇ ਸਿਰਫ 2 ਖੂਹ ਇੱਕ ਮੁਸਲਮਾਨਾਂ ਦਾ ਹੀ ਹੈ ਹਾਂ 2 ਹੀ ਖੂਹ ਹੀ ਮੁਸਲਮਾਨ ਜ਼ਿਆਦਾ ਪਾਣੀ ਪੀਂਦੇ ਹਨ ਤੇ ਜਿਹੜੇ ਨਹੀਂ ਦੂਸਰੇ ਜਿਹੜੇ ਉਹ ਵਿੱਚ ਹੀ ਪੀਂਦੇ ਉਸੇ ਖੂਹ ਅੱਛਾ ਜਿਹੜੇ ਛੋਟੀਆਂ ਕੌਮਾਂ ਸੀ ਉਹਨਾਂ ਦਾ ਵੱਖਰਾ ਅੱਛਾ ਛੋਟੀਆਂ ਕੌਮਾਂ ਉਹਨਾਂ ਦਾ ਵੱਖਰਾ ਸੀ ਹਾਂ ਠੀਕ ਹੋ ਗਿਆ ਕਿੰਨੇ ਕੁ ਬਾਗ ਸਾਂ ਪਿੰਡ 'ਚ ਉਸ ਟਾਈਮ ਬਾਗ ਵਿੱਚ ਅੰਬਾਂ ਦੇ ਬੇਬਾਗ ਸੀ ਸਾਡੇ ਪਿੰਡਾਂ 'ਚ ਅੰਦਾਜ਼ਾ ਨਾ ਰਾਇਣ ਚ ਵੱਖਰੇ ਪਿੰਡ ਦੇ ਅਟਮੇ ਸਮਝ ਲਓ ਕੋਈ 8-10 ਬਾਗ ਤੇ ਜਿਸ ਤਰ੍ਹਾਂ ਇੱਕ ਆਲ ਹੁੰਦੀ ਹੈ ਕਿ ਫਲਾਣੇ ਦਾ ਬਾਗ ਹੈ ਫਲਾਣੇ ਦਾ ਬਾਗ ਕਿਹਦੇ ਨਾਂ ਲਾਵਾਂਗੇ ਕਿਹਦਾ ਬਾਗ ਸੀ ਆਮ ਤੌਰ ਉਹਨਾਂ ਦੇ ਲਾਠੀਆਂ ਦੇ ਹੀ ਕਿ ਕਿਉਂ ਜੀ ਕੋਈ ਕਿਸੇ ਦਾ ਨਾਂ ਯਾਦ ਹੋਏ ਸਾਡੇ ਦਾਦੇ ਨੇ ਲਾਈ ਦੀ ਖੂਹ ਤੇ ਸੜਕ ਦੇ ਵਿੱਚ ਬੋੜ ਅੱਛਾ ਉਹ ਅਜੇ ਵੀ ਸ਼ਾਲਾ ਬਾਗ ਹੋਏਗੀ ਮੌਜੂਦ ਹਾਂ ਲਾਲ ਜੀ ਨੇ ਖੂਹੀ ਥੱਲੇ ਬੋੜ ਦੇ ਅੱਛਾ ਰੋਡ ਦੇ ਕੰਢੇ ਤੇ ਜਿਹੜਾ ਸਾਂਬੇ ਨੂੰ ਰੋਡ ਗਿਆ ਸੋ ਉਸ ਕੰਢੇ ਤੇ ਤੁਸੀਂ ਦਾਦੇ ਨੇ ਲਾਈ ਦੀ ਉੱਥੇ ਖੂਹ ਵੀ ਆਇਆ ਸੀ ਨਾਲ ਉੱਥੇ ਠੀਕ ਹੋ ਗਿਆ ਤੇ ਜਦੋਂ ਤੁਸੀਂ ਆਏ ਹੋ ਉੱਧਰੋਂ ਤੇ ਕਿੰਨੇ ਦਿਨਾਂ 'ਚ ਪਹੁੰਚੇ ਉੱਥੇ ਸਾਡਾ ਪਿੰਡ ਹੈ ਨਾਲ ਹੀ ਚੌਂਕੀਪੁਰੇ ਚੱਕ ਦੇ ਨਾਲ ਹੀ ਪਹਾੜ ਵਾਲੇ ਪਾਸੇ ਚੌਕੀਪੁਰਾ ਇਹ ਪਰਲੇ ਪਾਸੇ ਹੈ ਚੌਂਕੀ ਜਿਵੇਂ ਪਾਕਿਸਤਾਨ ਦੀ ਅੱਛਾ ਇੱਥੋਂ ਤਕਰੀਬਨ ਕਿੰਨੇ ਕਿਲੋਮੀਟਰ ਹੋਏਗਾ ਜਿੱਥੇ ਹੁਣ ਤੁਸੀਂ ਖਲੋਤੇ ਇੱਥੋਂ 5 ਕਿਲੋਮੀਟਰ ਹੋਇਆ
ਤੇ ਕਦੇ 47 ਤੋਂ ਪਹਿਲੇ ਇੱਧਰ ਆਉਣ ਦਾ ਮੌਕਾ ਮਿਲਿਆ ਸੀ ਕਿਤੇ ਬਰਾਤ ਚ ਕਿਤੇ ਜੰਜੇ ਨਾ ਅਸੀਂ ਬਚਪਨ ਤੋਂ ਲੈ ਗਏ ਆ ਤੈਨੂੰ ਝੂਠ ਮਰੇ ਇੱਧਰ ਉਦੋਂ ਹੀ ਆਏ ਪਿਓ ਸਾਡਾ ਆਉਂਦਾ ਰਿਹਾ ਇੱਥੇ ਬੇਲਣਾ ਖਰਾਬ ਕਰਾਉਣ ਦਰਮਾਨ ਅੱਛਾ ਦਰਮਾਨ ਨੂੰ ਬੇਲਣਾ ਠੀਕ ਕਰਾਉਣਾ ਹੁੰਦਾ ਰਿਹਾ ਕਾਹ ਤੇ ਲੈ ਕੇ ਆਉਂਦਾ ਰਿਹਾ ਬੇਲਣਾ ਉਠਣ ਦੇ ਜਾਂ ਕੱਢ ਦੇ ਅੱਛਾ ਅੱਛਾ ਤੇ ਜਿਹੜੀ ਜ਼ਮੀਨ ਅਨਾਜ ਵਗੈਰਾ ਦਿੰਦੀ ਰਹੀ ਹੈ ਕਣਕ ਜਾਂ ਜਿਹੜੀ ਕਿਹੜੀ ਕਿਹੜੀ ਫਸਲ ਹੁੰਦੀ ਰਹੀ ਹੈ ਸਾਨੂੰ ਦੱਸੋ ਪਹਿਲੇ ਜ਼ਰਾ ਸਾਡੀ ਫਸਲ ਕਣਕ ਹੁੰਦੀ ਸੀ ਸਾਣ ਹੁੰਦੀ ਸੀ ਕਪਾਹ ਹੁੰਦੀ ਸੀ ਗੰਢੇ ਹੁੰਦੇ ਸੀ ਮਿਰਚਾਂ ਹੁੰਦੀ ਸੀ ਤੇ ਮੁੰਜੀ ਆਮ ਹੁੰਦੀ ਸੀ। ਪਾਣੀ ਕਾਹਦਾ ਲਾਉਂਦੇ ਫਿਰ ਇਹਨੂੰ ਸਾਡੇ ਸਰਾਬਾ ਇਲਾਕਾ ਜਿਸ ਤਰ੍ਹਾਂ ਇਹ ਇੱਥੇ ਹੈ ਸਾਡੇ ਦੇ ਜਿਹੜੀ ਸੁੱਕੋ ਜੱਗ ਨੂੰ ਪਈ ਗਈ ਹੈ ਤਾਂ ਦੇਖੀ ਇਹ ਸਾਡੇ ਪਿੰਡੋਂ ਆਉਂਦਾ ਉਹ ਬਈ ਦਾ ਪਾਣੀ ਲੱਗਦਾ ਸੀ ਜਾਨੀ ਕਿ ਉਹ ਸਲਾਹ ਵੀ ਬੜੀ ਸ਼ਰਾਬੀ ਸੇਮਾ ਹੀ ਬੜਾ ਅੱਛਾ ਅੱਛਾ ਬੱਤਰ ਹੀ ਬੜਾ ਸੀ ਆਮ ਤੌਰ ਕੋਈ ਪਾਣੀ ਕੋਈ ਟੂ ਨਹੀਂ ਨਹਿਰ ਲੱਗਦੀ ਸੀ। ਅੱਛਾ ਨਹਿਰ ਉਹਦੇ ਪਾਸੇ ਤੇ ਲੱਗਦੀ ਜਿਹੜਾ ਉਹ ਕਣਕ ਵਗੈਰਾ ਹੁੰਦੀ ਸੀ ਜਿਹੜੀ ਉਹ ਸਾਰੀ ਖੁਦ ਘਰ ਰੱਖਦੇ ਰਹੇ ਹੋ ਕਿ ਵੇਚ ਛੱਡਦੇ ਰਹੇ ਹੋ ਨਹੀਂ ਉੱਥੇ ਉਨੀਆਂ ਕਣਕਾਂ ਕਿੱਥੇ ਹੁੰਦੀਆਂ ਸੀ ਜਿੰਨੀਆਂ ਫਸਲਾਂ ਹੁੰਦੀਆਂ ਜਦੋਂ ਖਾਦਾਂ ਨਹੀਂ ਹੁੰਦੀਆਂ ਕੋਈ ਕੁਝ ਨਹੀਂ ਕਿੰਨੀ ਕੁ ਕਣਕ ਹੋਈ ਹੁੰਦੀ ਸੀ ਤਕਰੀਬਨ ਕਿੱਲੇ ਚੋਂ ਕਿੱਲੇ ਚੋਂ ਕਣਕ ਉਸ ਵੇਲੇ ਜਿਹੜੀ ਬੜੀ ਜ਼ਿਮੀਦਾਰੀ ਜਿਹਦੀ ਬੜੀ ਨਿਕਲ ਰਹੀ ਸੀ ਉਹ ਨਿਕਲ ਰਹੀ ਸੀ ਉਹ ਮਾਣੀ ਨਹੀਂ ਮਾਣੀ ਅਜੇ 8 ਮਣ 6 ਮਣ ਨਿਕਲੀ 6 ਮਣ ਹਾਂ ਤੇ ਉਦੋਂ 6 ਮਣ ਦਾ ਤਾਂ 1 ਮਣ ਦਾ ਤਕਰੀਬਨ ਕੀ ਭਾਅ ਸੀ ਕਣਕ ਦਾ ਐ ਨਹੀਂ ਮੈਨੂੰ ਜ਼ਿਆਦਾ ਮੈਂ ਦਿਨ ਜੋੜ ਮਾਰ ਠੀਕ ਹੈ ਜਿਹੜੀ ਗੱਲ ਹੈ ਮੱਝ ਕਿੰਨੇ ਕੁ ਦੀ ਆ ਜਾਂਦੀ ਸੀ ਇੱਕ ਹਾਂ ਮੱਝ ਇੱਕ ਕਿੰਨੇ ਕੁ ਦੀ ਆ ਜਾਂਦੀ ਉਦੋਂ ਮਾਂਝੀ ਹੁੰਦੀ ਸੀ 6-7 100 ਦੀ ਉਦੋਂ ਪੈਦਾ ਨਾ ਜਾਂਦੀ ਤੇ ਢੱਗਾ ਟੱਗੇ ਮੁਕਤ ਕਰਦੇ ਅੱਛਾ ਤੇ ਕਿੰਨੇ ਕੁ ਸ਼ਹਿਰ ਦੇਖੇ ਨੇ ਉਧਰ ਉਸ ਵਕਤ ਦੇ ਨਾਲੇ ਦੁਆਲੇ ਦੇ ਸ਼ਹਿਰ ਹਨ ਕਿਹੜਾ ਕਿਹੜਾ ਸ਼ਹਿਰ ਦੇਖਿਆ ਮੈਂ ਨਹੀਂ ਦੇਖਿਆ ਕੋਈ ਸਾਂਬਾ ਕੋਈ ਕਠੂਆ ਕਿਤੇ ਨਹੀਂ ਕੋਈ ਨਹੀਂ ਦੇਖਿਆ ਕੁਛ ਨਹੀਂ ਮਾਰਨਾ ਅੱਛਾ ਅਜੀ ਨਾਲੇ ਹਲਕੀ ਹੈ ਛੋਟੀ ਉਮਰ ਹੀ ਹਾਂ ਤੇ ਤੁਹਾਡੀ ਸ਼ਾਦੀ ਤੇ ਇੱਧਰ ਹੀ ਆ ਕੇ ਹੋਈ ਹੈ ਨਾ ਬੜੇ ਚਿਰ ਮੇਰੀ ਬਾਤ ਜਿੱਥੇ ਆਈ ਹੋਈ ਹੈ ਕਿਹੜੇ ਪਿੰਡ ਸ਼ਾਦੀ ਹੋਈ ਹੈ ਪੜਲੀ ਪਟੀਆਂ ਇਹ ਪੜਲੀ ਨਾਲ ਪਟੜੀ ਅੱਛਾ ਬਟਲੀ। ਬਟਲੀ ਅੱਛਾ ਜਿੱਥੋਂ ਦਾ ਪੜਲੀ ਸਦੀਕ ਹੋਇਆ ਸਦੀਕ ਪਟਲੀ ਅੱਛਾ ਅੱਛਾ ਸਕੂਲ ਹੈ ਹੀ ਪਿੰਡ 'ਚ ਕੋਈ ਸਿੱਖੋ ਹੋਇਆ ਹੈ ਤੇ ਸਕੂਲ ਜਾਣ ਦਾ ਮੌਕਾ ਮਿਲਿਆ ਤੁਹਾਨੂੰ ਉਹੀ ਮਾਸਟਰ ਮਵਾਜੀ ਜੋ ਸਾਡੇ ਪਿੰਡ ਚ ਨਹੀਂ ਮਾਸਟਰ ਦਾ ਨਾਂ ਜਾਣਦੇ ਹੋ ਕਿ ਮਾਸਟਰ ਦਾ ਕੀ ਨਾਂ ਸੀ ਨਹੀਂ ਇਹ ਮੈਂ ਦੱਸਿਆ ਵੀ ਸਾਨੂੰ ਉਹਨਾਂ ਸੰਭਾਲੀ ਨਹੀਂ ਅੱਛਾ ਤੇ ਉੱਥੋਂ ਫਿਰ ਤੁਸੀਂ ਡਾਇਰੈਕਟ ਇੱਥੇ ਕਿਹੜੇ ਪਿੰਡ ਜਾ ਕੇ ਬੈਠੇ ਹੋ ਜਿੱਥੇ ਚੌਂਕੀ ਪੂਰੇ ਚੱਕ ਹੈ ਅੱਛਾ ਉੱਥੇ ਕਿੰਨੀ ਦੇਰ ਫਿਰੇ ਉੱਥੇ ਮੇਰਾ ਖਿਆਲ ਹੈ ਕਮ ਸੇ ਕਮ 5 ਘੰਟੇ ਬੈਠੇ ਨਿੱਕੇ ਨਿੱਕੇ ਬੱਚੇ ਸੀਗੇ ਰੈਸਟ ਕੀਤੀ ਉੱਥੇ ਹੈ ਨਾ ਹਾਂ ਰੈਸਟ ਕਰਕੇ ਤੇ ਫਿਰ ਅਗਲੀ ਰੈਸਟ ਕੀਤੀ ਹੈ ਚੰਗ ਰਾਤ ਉੱਥੇ ਕੱਟੀ ਹੈ ਅੱਛਾ ਚੰਗੋਂ ਉੱਠਿਆ ਤੇ ਫਿਰ ਚਲੇ ਗਿਆ ਉਹ ਜਤਵਾੜ ਅੱਛਾ ਇੱਥੇ ਜਦੋਂ ਫਿਰ ਤੁਸੀਂ ਰਾਤ ਕੱਟੀ ਹੈ ਕੋਈ ਪਿੰਡ ਵਾਲਿਆਂ ਨੇ ਕੋਈ ਹੈਲਪ ਹੁਲਪ ਕੀਤੀ ਹੈ ਕੋਈ ਰੋਟੀ ਛੋਟੀ ਕੋਈ ਅੱਗੇ ਪਿੱਛੇ ਕੋਈ ਕਿਸੇ ਨੇ ਨਹੀਂ ਪੁੱਛਿਆ ਕੋਈ ਨਹੀਂ ਬਾਹਰ ਬੀਆਬਾਨ ਜੰਗਲ 'ਚ ਅਸੀਂ ਕੋਈ ਨਹੀਂ ਪਰਲੇ ਦਾ ਛਪੜੀ ਪਰ ਰਾਤ ਕੱਟੀ ਅਜੇ ਵੀ ਉਹ ਵਕਤ ਤੁਸੀਂ ਤੁਹਾਨੂੰ ਯਾਦ ਹੋਏਗਾ ਜਦੋਂ ਜਾਂਦੇ ਹੋ ਉਧਰ ਠੀਕ ਹੋ ਇਹ ਹਾਂ ਇਹ ਚੰਗ ਵੀ ਹੈ ਤੇ ਪੜਲੀ ਵੀ ਹੈ ਤੇ ਪੂਰੀ ਚੱਕ ਵੀ ਹੈ ਨਾਲ ਹੀ ਠੀਕ ਹੋ ਗਿਆ ਤੇ ਫਿਰ ਉਸ ਤੋਂ ਬਾਅਦ 'ਚ ਤੁਸੀਂ ਕਿੱਥੇ ਗਏ ਉਹਦੇ ਵੀ ਦੱਸਿਆ ਜਤਵਾੜੇ ਚਲੇ ਗਏ ਜਤਵਾਲ ਚਲਾ ਕੇ ਤੁਸੀਂ ਉੱਥੇ ਵੀ ਅਸੀਂ ਇੱਕ ਤਲਾਅ ਤੇ 8 ਦਿਨ ਰਹੇ ਹਾਂ ਤਲਾਅ ਦੇ ਉੱਤੇ ਹਾਂ ਤੇ ਪਾਣੀ ਜਿਹੜਾ ਉਹ ਤਲਾਅ ਤੋਂ ਪੀਂਦੇ ਰਹੇ ਫਿਰ ਨਹੀਂ ਨਹੀਂ ਉੱਥੇ ਖੂਹ ਹੈ ਨਹੀਂ ਉਹ ਹੈ ਅੱਛਾ ਫਿਰ ਉੱਥੋਂ ਪਟੋਏ 8ਵੇਂ ਦਿਨ ਤੇ ਫਿਰ ਰਿਆਂ ਅਸੀਂ ਖੌਲੀ 6 ਮਹੀਨੇ ਸਿਆਲ ਅੱਛਾ ਫਿਰ ਅੱਗੇ ਚੇਤਰ ਫੱਗਣ ਭੌਂਕ ਦੇ ਮੋੜੀ ਪਿੰਡ ਆ ਗਏ ਫਿਰ ਤੁਸੀਂ ਇਸ ਪਿੰਡ ਆ ਗਏ ਹਾਂ ਇੱਥੇ ਕੋਈ ਰਿਸ਼ਤੇਦਾਰ ਸੀ ਪਹਿਲੇ ਕੋਈ ਨਹੀਂ ਤੇ ਗਵਰਨਮੈਂਟ ਦੀ ਤਰਫੋਂ ਐਲਾਨ ਹੋਇਆ ਸੀ ਕਿ ਉੱਥੇ ਚੱਲ ਜਾਓ ਜਾਂ ਆਪਣੀ ਮਰਜ਼ੀ ਨਾਲ ਮੈਂ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਜਿੱਥੇ ਕਿਸੇ ਨੂੰ ਟਿਕਾਣਾ ਲੱਭਾ ਉੱਥੇ ਤੇ ਰੁਕੀ ਰਿਆਇਤ ਕਰ ਲਈ ਇੱਥੇ ਕੋਈ ਜ਼ਮੀਨ ਵੀ ਲਾਟ ਹੋਈ ਦੀ ਆਪਣੀ ਆਹੋ ਸੈਸਮਾਂ ਚ ਸਾਡੀ ਹੁਣ ਅਸੀਂ ਪਹਿਲਾਂ ਇੱਥੇ ਹੋ ਜਾਂਦੇ ਸੀ ਤੇ ਹੁਣ ਸੈਸਮਾਂ ਚ ਚਲੇ ਗਏ ਕਿੰਨੀ ਕੁ ਜ਼ਮੀਨ ਲਾਟ ਹੋਈ ਜੀ ਸਾਨੂੰ ਹਾਂ ਸਾਨੂੰ ਕੋ 9 ਕਿੱਲੇ 9 ਕਿੱਲੇ ਅੱਛਾ ਮਾਸ਼ਾ ਭਾਈ ਵਾਲੋ ਠੀਕ ਹੋ ਗਿਆ ਤੇ ਇੱਧਰ ਪਾਕਿਸਤਾਨ ਦਾ ਕਿਹੜਾ ਕਿਹੜਾ ਸ਼ਹਿਰ ਦੇਖਣ ਦਾ ਮੌਕਾ ਮਿਲਿਆ ਇੱਧਰ ਮੈਂ ਤੇ ਮੱਕੇ ਮਦੀਨੇ ਤੱਕ ਦੇਖਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਉਂ ਜੀ ਠੀਕ ਹੈ ਪਿਛਲੇ ਸਾਲ ਚੇਤਰ ਚ ਮੈਂ ਉੱਥੇ ਸੀ। ਉਮਰਾ ਕਰਕੇ ਆਏ ਹੈ ਹਾਂ ਮਾਸ਼ਾਅੱਲਾ ਜੀ ਮਾਸ਼ਾਅੱਲਾ ਔਰ ਸਿਆਲਕੋਟ ਗੁਜਰਾਂਵਾਲਾ ਵਜ਼ੀਰਾਬਾਦ ਲਾਹੌਰ ਇਹ ਸ਼ਹਿਰ ਸਾਰੇ ਦੇਖੇ ਕੋਈ ਬਚਪਨ ਦੇ ਜਿਹੜੇ ਗੈਰ ਮੁਸਲਮਾਨ ਦੇ ਬੱਚੇ ਸਨ ਸਾਥੀ ਕੋਈ ਲੰਗੋਟੀਏ ਕੋਈ ਉੱਥੇ ਹੋਣਗੇ ਉਸ ਪਿੰਡ 'ਚ ਕੋਈ ਜਿਹਨਾਂ ਦੇ ਨਾਂ ਯਾਦ ਹੋਣਗੇ ਤੁਹਾਨੂੰ ਕੋਈ ਨਹੀਂ ਸਾਨੂੰ ਉਮਰ ਹੋ ਗਈ ਆਏ ਜੀ ਠੀਕ ਹੋ ਗਿਆ ਠੀਕ ਹੈ ਚਲੋ ਅੱਲਾਹ ਪਾਕ ਤੁਹਾਨੂੰ ਸਿਹਤ ਦੇ ਖੁਸ਼ ਰੱਖੇ ਤੁਹਾਨੂੰ ਲੰਬੀ ਜ਼ਿੰਦਗੀ ਦੇ ਇਨਸ਼ਾਅੱਲਾ ਅਸੀਂ ਦੁਆ ਕਰਨੇ ਆ ਕਿ ਜਦੋਂ ਦੁਬਾਰਾ ਅਸੀਂ ਆਈਏ ਤੁਸੀਂ ਉਦੋਂ ਤੁਹਾਡੀ ਸਿਹਤ ਠੀਕ ਹੋਏ ਤੇ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਵੀ ਆਵਾਂਗੇ ਬਹੁਤ ਸ਼ੁਕਰੀਆ ਮਿਹਰਬਾਨੀ।